व्यूअर्स आप सब ਦਾ ਪ੍ਰੋਗਰਾਮ ਸੱਚੋ ਸੱਚ ਦੇ ਵਿੱਚ ਇਸ ਕਮਰਸ਼ੀਅਲ ਤੋਂ ਬਾਅਦ ਤਹਿ ਦਿਲੋਂ ਸਵਾਗਤ ਹੈ। ਸੋ ਡਾਕਟਰ ਸਾਹਿਬ, ਜਿੱਥੇ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਜਿਹੜੀ ਨਰਿੰਦਰ ਮੋਦੀ ਤੇ ਡੋਨਲਡ ਟਰੰਪ ਦੀ ਮੁਲਾਕਾਤ ਸੀ ਤੇ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਾਹਿਬ ਦਾ ਐਡਰੈਸ ਸੀ ਪਾਕਿਸਤਾਨੀ ਆਵਾਮ ਨੂੰ, ਇਸ ਬਾਰੇ ਵਿਚਾਰ ਚਰਚਾ ਕੀਤੀ ਹੈ। ਸੋ ਹੁਣ ਗੱਲ ਕਰੀਏ ਇਸ ਦੇ ਨਾਲ ਹੀ ਰਿਲੇਟਡ ਇੱਕ ਇਸ਼ੂ ਦੀ, ਖਾਸ ਤੌਰ ਤੇ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਆਪਸੀ ਸਬੰਧ ਨੇ ਜਿਵੇਂ ਉਹ ਡਾਵਾਂਡੋਲ ਹੋ ਰਹੇ ਆ ਜਾਂ ਸਥਿਤੀ ਜਿਹੜੀ ਬਣੀ ਹੋਈ ਹੈ ਇਹਦੇ ਵਿੱਚ ਕਰਤਾਰਪੁਰ ਕੋਰੀਡੋਰ ਦੀ ਸਿੱਖ ਕੌਮ ਦੀਆਂ ਆਸਾਂ ਉਮੀਦਾਂ ਕਰਤਾਰਪੁਰ ਦੇ ਨਾਲ ਬੜੀਆਂ ਜੁੜੀਆਂ ਹੋਈਆਂ ਨੇ। ਇਸ ਵਕਤ 550ਵੇਂ ਪ੍ਰਕਾਸ਼ ਦਿਹਾੜੇ ਦੇ ਗੁਰੂ ਨਾਨਕ ਸਾਹਿਬ ਦੇ ਇਸ ਮੌਕੇ ਦੇ ਉੱਤੇ ਸੋ ਇਸ ਦੇ ਉੱਤੇ ਜਿੱਥੇ ਕਿਆਸਰਾਈਆਂ ਬੜੇ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ, ਕੀ ਹੋਊਗਾ ਕਿਵੇਂ ਹੋਊਗਾ, ਹੁਣ ਵਿਸ਼ੇਸ਼ ਤੌਰ ਤੇ ਸੁਬਰਾਮਣੀਅਮ ਸਵਾਮੀ ਜਿਹੜੇ ਕਿ ਬੀਜੇਪੀ ਦੇ RSS ਦੇ ਇੱਕ ਆਈਡੀਓਲੋਗ ਨੇ, ਸਿੱਖਾਂ ਦੇ ਨਾਲ ਵੀ ਬਹੁਤ ਵਾਰੀ ਸਿੱਖ ਸਭਾ ਦੇ ਵਿੱਚ ਇਹ ਗੱਲ ਕੀਤੀ ਜਾਂਦੀ ਹੈ ਕਿ ਜੀ ਉਹ ਚੰਗੇ ਇਨਸਾਨ ਨੇ, ਸਿੱਖਾਂ ਦੇ ਹਮਦਰਦ ਨੇ। ਸੰਤ ਭਿੰਡਰਾਂ ਵਾਲਿਆਂ ਨੂੰ ਵੀ ਆ ਕੇ ਉਹਨਾਂ ਨੇ ਮੁਲਾਕਾਤ ਕੀਤੀ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਸਰਾਉਣ ਦੀ ਗੱਲ ਵੀ ਜਿਹੜੀ ਸੀ ਉਹ ਸਾਹਮਣੇ ਆਈ ਸੀ। ਪਰ ਕੀ ਕਹਿਣਾ ਚਾਹੋਗੇ ਇਸ ਬਾਰੇ? ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜਾ ਕਰਤਾਰਪੁਰ ਕੋਰੀਡੋਰ ਹੈ ਉਹ ਨਹੀਂ ਖੋਲ੍ਹਣਾ ਚਾਹੀਦਾ ਭਾਰਤ ਸਰਕਾਰ ਨੂੰ, ਤੇ ਸਿੱਖਾਂ ਨੂੰ ਜਿਹੜਾ ਦੇਸ਼ ਪਹਿਲਾਂ ਵਾਲੀ ਗੱਲ ਨੂੰ ਸਮਝਦਿਆਂ ਹੋਇਆਂ ਕਰਤਾਰਪੁਰ ਕੋਰੀਡੋਰ ਨੂੰ ਬਾਏ ਬਾਏ ਟਾਟਾ ਕਰ ਦੇਣੀ ਚਾਹੀਦੀ ਹੈ। ਪਰ ਪਾਕਿਸਤਾਨ ਦਾ ਜਿਹੜਾ ਇਹਦੇ ਤੇ ਸਟੈਂਡ ਆ, ਉਹਨਾਂ ਨੇ 2 ਵਾਰ ਇਹ ਗੱਲ ਕਹੀ ਹੈ ਕਿ ਅਸੀਂ ਭਾਰਤ ਖੋਲ੍ਹੇ ਨਾ ਖੋਲ੍ਹੇ, ਕੀ ਕਰੂ ਕੀ ਨਹੀਂ ਕਰੂ ਪਤਾ ਨਹੀਂ, ਪਰ ਸਾਡੇ ਵੱਲੋਂ ਅਸੀਂ ਨਵੰਬਰ ਤੱਕ ਕੰਪਲੀਟ ਕਰਕੇ ਕਰਤਾਰਪੁਰ ਕੋਰੀਡੋਰ ਖੋਲ੍ਹ ਦੇਣਾ। ਕੀ ਕਹਿਣਾ ਚਾਹੋਗੇ ਜਿਹੜੀ ਇਹ ਡਿਵੈਲਪਮੈਂਟ ਆ? ਦੇਖੋ, ਇਸ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ 1960ਵਿਆਂ ਦੇ ਅਖੀਰ 'ਚ ਜਾਂ 70ਵਿਆਂ ਦੇ ਸ਼ੁਰੂ 'ਚ ਇੱਕ ਫਿਲਮ ਆਈ ਸ਼ਹੀਦ ਭਗਤ ਸਿੰਘ ਦੇ ਉੱਤੇ। ਉਹ ਪਹਿਲੀ ਫਿਲਮ ਸੀ, ਉਸ ਤੋਂ ਬਾਅਦ ਬਹੁਤ ਸਾਰੀਆਂ ਫਿਲਮਾਂ ਬਣੀਆਂ ਜੀ। ਉਸ ਦੇ ਵਿੱਚ ਇੱਕ ਡਾਇਲੌਗ ਸੀ ਜਦੋਂ ਭਗਤ ਸਿੰਘ, ਜਿਹੜਾ ਕਿ ਸਿੱਖੀ ਸਰੂਪ ਦੇ ਵਿੱਚ ਸੀ, ਜ਼ਾਹਰ ਹੈ ਦਸਤਾਰ ਔਰ ਦਾੜੀ ਦੇ ਨਾਲ ਗੱਭਰੂ, ਮੁੱਛ-ਫੁੱਟ ਗੱਭਰੂ, ਉਹਨੇ ਜਿਹੜਾ ਲਾਹੌਰ ਦੇ ਵਿੱਚ ਆਪਣਾ ਵਾਕਿਆ ਕਰਕੇ ਜਦੋਂ ਉਹਨੇ ਸਲਿੱਪ ਕਰਨਾ ਸੀ ਆਊਟ ਆਫ ਲਾਹੌਰ, ਤੇ ਉਸ ਨੇ ਆਪਣੇ ਕੇਸ ਕਤਲ ਕਰਾ ਲਏ, ਸਿਰ ਤੇ ਹੈਟ ਪਾ ਲਿਆ। ਔਰ ਉਹ ਜਦੋਂ ਪਹਿਲੀ ਵਾਰ ਆਪਣੇ ਜਿਹਨੂੰ ਆ ਕੇ ਦਿੱਲੀ ਉਸ ਨੇ ਬਾਅਦ ਦੇ ਵਿੱਚ ਆਪਣੇ ਦੋਸਤ ਨੂੰ ਮਿਲਿਆ ਜਿਹੜਾ ਉਹਦੇ ਨਾਲ ਦਾ ਰੈਵੋਲੂਸ਼ਨਰੀ ਸੀ ਜੀ, ਤੇ ਉਹਨੇ ਭਗਤ ਸਿੰਘ ਨੂੰ ਦੇਖਿਆ ਤੇ ਉਹ ਉਸ ਨੂੰ ਦੇਖ ਕੇ ਕਹਿੰਦਾ, ਔਰ ਇਹ ਹਿੰਦੀ ਫਿਲਮ ਸੀ, ਉਹਦਾ ਡਾਇਲੌਗ ਮੈਨੂੰ ਯਾਦ ਆਇਆ। ਉਹ ਭਗਤ ਸਿੰਘ ਨੂੰ ਕਹਿੰਦਾ ਹੈ ਕਿ ਭਗਤ ਸਿੰਘ तुम्हारे केश कहाँ गए, तुम्हारी पगड़ी कहाँ गई, तेरे केस कित्थे गए, तेरी पग कित्थे गई। तो वो अगों जवाब दिंदा है, मैंने अपने केश भारत माता को अर्पण कर दिए, कि मैं अपने वाल अपने केस जिहड़े ने भारत माता दे अगे रख दिते ने जी। हुण उदों तां कांग्रेस दी हुकूमत सी और जिहड़ा बिल्ट किया जा रहा सी, जदों अज जबरदस्ती किसी मुसलमान नूं जां ईसाई नूं जां कल नूं सिख नूं भी फड़ के वो नारा लवाउंदे ने भारत माता की जय, उसका मतलब ज़ाहिर है कि ना तो इस्लाम च यकीन रखने वाले ना ही सिख किसी माता जां इस किस्म के कानसैप्ट नूं गॉडेस नूं नहीं मनदे, वो तो रब नूं मनदे ने। सो वो मिट्टी दे नाल जुड़ के कोई मिट्टी दी जय तां मंगदा है, पर उन्होंने इंडिया नूं एक जोग्राफिकल टैरीटरी नूं गॉडेस दुर्गा दे नाल जोड़ के उस नूं इस कदर बना दिता है कि तुहाडा मजहब, तुहाडा फेथ, तुहाडा ईमान कोई मैटर नहीं करता। उस दे लई जिहड़ी मिट्टी है और ये जिहड़ी साडी भारत माता असीं बनाई हुई है, जिन्हों दुर्गा बना दिता है, तुसीं इहदे पुजारी जी। सो जदों सुब्रामणियम स्वामी हुणे चंडीगढ़ आया और बेशक कोई इनफॉर्मल प्रैस कॉन्फ्रेंस टाइप सवालों के जवाब च ये गल निकलती है, इशू तो होर भी वो गल कर रहे, लेकिन मेरे दिमाग दे विच वो लगभग अद्धी सदी पुराने जिहड़े वो डायलॉग ने वो घूमे कि अज हुकूमत उन्हां दे कोल है। उदों तां ये सुजैसटिव सी कि अल्टीमेटली जे हुण तुसीं इत्थे रहना ते तुहाडा धर्म मैटर नहीं करदा, तुहाडा फेथ मैटर नहीं करदा, जो भी है वो साडी है भारत माता, ते असीं जिहड़ा वो डिसाइड करांगे कि भाई किने की करना। और जदों सुब्रामणियम स्वामी करतारपुर कोरीडोर, और ये गल क्योंकि इस मुद्दे ते असीं बहुत वार गल कीती है कि 72 सालां तो सिखां दीआं अरदासां, और जिस नूं जदों बूर पिया फल लगा इमरान खान, जनरल बाजवा, जिन्हां बेशक इस दे पिछे 20-22 साल दी पाकिस्तान दी मेहनत, जिहदे च नवाज शरीफ दी हुकूमत दे वेले पाकिस्तान सिख गुरुद्वारा प्रबंधक कमेटी बनी, मुशर्रफ दे वेले ही उधर काम शुरू होया करतारपुर कोरीडोर जमीन एक्वायर करन तो लैके, लेकिन
ਇਹ 28 ਨਵੰਬਰ ਨੂੰ ਜਦੋਂ ਇਮਰਾਨ ਖਾਨ ਸਾਹਿਬ ਨੇ ਸੰਗੇ ਬੁਨਿਆਦ ਕਰਤਾਰਪੁਰ ਕੋਰੀਡੋਰ ਦਾ ਰੱਖਿਆ, ਔਰ ਜਿਹੜੇ ਲਫ਼ਜ਼ ਉਹਨਾਂ ਨੇ ਕਹੇ, ਇਹ ਹੁਣ ਜਦੋਂ ਅਸੀਂ ਨਾ ਦੋਨਾਂ ਕੌਮਾਂ ਦਾ ਕੰਪੈਰੀਜ਼ਨ ਕਰਨਾ ਕਿ ਭਾਈ ਕਿੱਥੇ ਜਿਨ੍ਹਾਂ ਨੂੰ ਸਾਡਾ ਵੀ ਇੱਕ ਵੱਡਾ ਹਿੱਸਾ ਲੰਮੇ ਸਮੇਂ ਤੋਂ ਇੱਕ ਦੁਸ਼ਮਣ ਦੇ ਤੌਰ ਤੇ ਦੇਖਦਾ ਰਿਹਾ ਭਾਰਤੀ ਪ੍ਰੋਪੇਗੈਂਡਾ ਦੀ ਬਦੌਲਤ ਜਾਂ ਥੋੜਾ ਹਿਸਟਰੀ ਔਰ ਸਾਈਕੋ ਹਿਸਟਰੀ ਦੀ ਬਦੌਲਤ, ਉਹ ਇੱਕ ਪਾਸੇ ਇਮਰਾਨ ਖਾਨ ਉਸ ਫੰਕਸ਼ਨ 'ਚ ਕਹਿ ਰਹੇ ਨੇ ਜਦੋਂ ਸੰਗੇ ਬੁਨਿਆਦ ਰੱਖਿਆ ਕਿ ਜੇ ਕੋਈ ਮੁਸਲਮਾਨ ਮਦੀਨੇ ਤੋਂ, ਜ਼ਾਹਰ ਹੈ ਜਦੋਂ ਅਸੀਂ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਦਾ ਬਰਥ ਪਲੇਸ ਸਾਡਾ ਮੱਕਾ ਹੈ, ਕਰਤਾਰਪੁਰ ਮਦੀਨਾ ਹੈ ਜਿੱਥੇ ਗੁਰੂ ਨਾਨਕ ਸਾਹਿਬ ਨੇ ਜ਼ਿੰਦਗੀ ਦੇ 18 ਸਾਲ ਗੁਜ਼ਾਰੇ, ਅਖੀਰਲੇ ਸ਼ਹਿਰ ਵੀ ਉਹਨਾਂ ਨੇ ਫਾਊਂਡ ਕੀਤਾ ਹੈ, ਖੇਤੀਬਾੜੀ ਕੀਤੀ, ਔਰ ਉੱਥੋਂ ਹੀ ਜਿਹੜਾ ਉਹ ਉਹਨਾਂ ਨੇ ਜਿਹੜਾ ਉਹ ਆਪਣਾ ਇਸ ਪਲੈਨਟ ਤੋਂ ਜਿਹਨੂੰ ਅਸੀਂ ਜੋਤੀ ਜੋਤ ਸਮਾਣਾ ਕਹਿੰਦੇ ਹਾਂ, ਵੱਡੀ ਜੋਤ ਦੇ ਵਿੱਚ ਮਰਜ ਹੋਏ, ਇਹਨੂੰ ਆਰਾਮ ਫਰਮਾਣਾ ਕਹਿੰਦੇ, ਉੱਥੇ ਹੀ ਨੇ। ਹੁਣ ਉਹ ਕਹਿੰਦੇ ਨੇ ਵੀ ਜਿਵੇਂ ਕੋਈ ਮੁਸਲਮਾਨ 3 ਮੀਲ ਜਾਂ 4 ਮੀਲ ਦੂਰ ਮਦੀਨੇ ਤੋਂ ਹੋਏ, ਉਹਨੂੰ ਕਹੇ ਵੀ ਤੂੰ ਮਦੀਨਾ ਜਾ ਨਹੀਂ ਸਕਦਾ, ਇੱਥੋਂ ਹੀ ਤੂੰ ਦੀਦਾਰ ਕਰ ਲੈ। ਉਹਨਾਂ ਨੇ ਕਿਹਾ ਵੀ ਇਹ ਸਿੱਖ ਇਸ ਚੋਂ ਗੁਜ਼ਰ ਰਹੇ ਸੀ ਜਦੋਂ ਡੇਰਾ ਬਾਬਾ ਨਾਨਕ ਦੂਸਰੇ ਪਾਸੇ ਦੂਰਬੀਨਾਂ ਲਾ ਕੇ ਉਹਨਾਂ ਨੂੰ ਦਿਖਾਇਆ ਜਾ ਰਿਹਾ ਸੀ। ਔਰ ਇਹ ਇਸ ਕਿਸਮ ਦਾ ਫੈਸਲਾ ਸੀ ਕਿ ਭਾਰਤ ਦੀ ਹਕੂਮਤ ਨੂੰ ਉਦੋਂ ਤਾਂ ਸਮਝ ਹੀ ਨਹੀਂ ਲੱਗੀ ਕਿ ਬਈ ਇਹ ਤੋਂ ਦੌੜਨ ਕਿਵੇਂ, ਕਿਉਂਕਿ ਇੱਕਦਮ ਸਿੱਖਾਂ ਦੇ ਵਿੱਚ ਹੋਇਆ ਵੀ ਇਹ ਤਾਂ ਗੈਬੀ ਤਾਕਤ ਹੈ ਜਿਹਨੇ ਸਾਡੀਆਂ ਅਰਦਾਸਾਂ ਪੂਰੀਆਂ ਕਰ ਦਿੱਤੀਆਂ। ਔਰ ਜ਼ਾਹਰ ਹੈ ਕਿ ਇਸ 1 ਸਾਲ ਦੇ ਵਿੱਚ ਲਗਭਗ 8 ਮਹੀਨੇ 9 ਹੋ ਗਏ ਨੇ, ਪਾਕਿਸਤਾਨ ਨੇ ਆਲਮੋਸਟ 90% ਕੰਮ ਆਪਣਾ ਮੁਕੰਮਲ ਕਰ ਲਏ। ਅੱਜ ਅਸੀਂ ਜਦੋਂ ਗੱਲਬਾਤ ਕਰ ਰਹੇ ਹਾਂ, ਇੱਕ ਪ੍ਰੈਸ ਕਾਨਫਰੰਸ ਚੌਧਰੀ ਮੁਹੰਮਦ ਸਰਵਰ ਪਾਕਿਸਤਾਨ ਦੇ ਗਵਰਨਰ ਔਰ ਉਹਨਾਂ ਦੀ ਟੀਮ ਨੇ ਕੀਤੀ ਮੀਡੀਆ ਦੇ ਨਾਲ, ਔਰ ਉਹਨਾਂ ਨੇ 31 ਅਗਸਤ ਦਾ ਲਾਹੌਰ ਦੇ ਵਿੱਚ ਇੱਕ ਜਿਹੜਾ ਉਹ ਇਸ ਸੰਬੰਧੀ ਪ੍ਰੋਗਰਾਮ ਵੀ ਰੱਖਿਆ ਹੋਇਆ ਹੈ। ਸਾਨੂੰ ਵੀ ਇਨਵਾਈਟ ਕੀਤਾ ਹੋਇਆ ਕਿ ਭਾਈ ਪਰਸਨਲ ਇਨਵੀਟੇਸ਼ਨ ਹੈ, ਲੇਕਿਨ ਅਸੀਂ ਕੁਝ ਮਜਬੂਰੀਆਂ ਕਰਕੇ ਨਹੀਂ ਜਾ ਪਾਵਾਂਗੇ। ਪਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਕੋਈ ਗੁੰਮਰਾਹ ਨਾ ਹੋਵੋ ਕਿਸੇ ਚੀਜ਼ ਤੋਂ, 90% ਕੰਮ ਮੁਕੰਮਲ ਹੈ ਔਰ ਅਸੀਂ ਇਸ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਉੱਤੇ ਖੋਲ੍ਹ ਦੇਣਾ। ਸੋ ਜ਼ਾਹਰ ਹੈ ਕਿ ਇਸ ਸਭ ਦੇ ਬਾਵਜੂਦ ਜੋ ਕਰਤੂਤ ਭਾਰਤੀ ਹਕੂਮਤ ਨੇ ਕਸ਼ਮੀਰ ਦੇ ਵਿੱਚ ਕੀਤੀ, ਜੋ ਕਸ਼ਮੀਰੀਆਂ ਦੇ ਉੱਤੇ 80 ਲੱਖ ਕਸ਼ਮੀਰੀਆਂ ਤੇ ਜ਼ੁਲਮ ਢਾਏ ਜਾ ਰਹੇ ਨੇ, ਇਹਦੇ ਬਾਵਜੂਦ ਕਿ ਇੰਟਰਨੈਸ਼ਨਲੀ ਇਹ ਝੂਠ ਵੇਚ ਰਹੇ ਨੇ, ਪਾਕਿਸਤਾਨ ਨੂੰ ਇਹ ਫਾਈਨੈਂਸ਼ੀਅਲ ਜਿਹੜਾ ਕਲੱਬ ਦੇ ਵਿੱਚ ਬਲੈਕ ਲਿਸਟ ਕਰਨਾ ਚਾਹੁੰਦੇ ਨੇ, ਔਰ ਇਹ ਬੜੀ ਮਜ਼ਬੂਤੀ ਦੇ ਨਾਲ ਸ਼ਾਹ ਮਹਿਮੂਦ ਕੁਰੈਸ਼ੀ ਹੁਣ ਜਦੋਂ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਜਿਹੜੇ ਪਾਕਿਸਤਾਨ ਦੇ ਮਿਨਿਸਟਰ ਨੇ, ਸ਼ਾਇਦ ਉਹਨਾਂ ਦਾ ਨਾਮ ਫਿਰਦੌਸ ਆਸ਼ਕ ਆਵਾਨ ਹੈ ਜੀ, ਉਹਨਾਂ ਨੇ ਵੀ, ਔਰ ਉਹ ਨੰਬਰ 2 ਨੇ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਮਿਨਿਸਟਰੀ, ਔਰ ਸਪੈਸ਼ਲ ਐਨਵਾਏ ਦੇ ਤੌਰ ਤੇ ਇਨਫੋਰਮੇਸ਼ਨ ਐਂਡ ਬ੍ਰਾਡਕਾਸਟ ਸਪੈਸ਼ਲ ਅਸਿਸਟੈਂਟ ਨੇ ਇਮਰਾਨ ਖਾਨ ਦੇ, ਉਹਨਾਂ ਨੇ ਵੀ ਇਸ ਲੇਕਿਨ ਇਸ ਸਭ ਦੇ ਬਾਵਜੂਦ ਹੁਣ ਦੂਜੇ ਪਾਸੇ ਸੁਬਰਾਮਨੀਅਮ ਸਵਾਮੀ ਕੋਈ ਆਰਡੀਨਰੀ ਬੰਦਾ ਨਹੀਂ। ਔਰ ਕੱਲ ਜਦੋਂ ਅਸੀਂ ਰਿਚਮੰਡ ਹਿੱਲ ਲਈ ਡਰਾਈਵ ਕਰ ਰਹੇ ਸੀ, ਪਾਕਿਸਤਾਨ ਤੋਂ ਇੱਕ ਪ੍ਰੋਮਿਨੈਂਟ ਜਰਨਲਿਸਟ ਜਿਹੜੀ ਬੀਬੀ ਇੱਥੋਂ ਵੀ ਆ ਕੇ ਗਏ ਨੇ, ਉਹਨਾਂ ਦੀ ਕਾਲ ਸੀ, ਉਹ ਸਟੋਰੀ ਕਰ ਰਹੇ ਸੀ ਔਰ ਕਮੈਂਟ ਲੈਣਾ ਚਾਹੁੰਦੇ ਸੀ ਕਿ ਸੁਬਰਾਮਨੀਅਮ ਸਵਾਮੀ ਕੋਲ। ਮੈਂ ਕਿਹਾ ਪਹਿਲਾਂ ਇਹ ਦੇਖੋ, ਇਹ ਬਹੁਤ ਵੱਡਾ ਆਈਡੀਆਲੋਗ ਹੈ, ਇਹ ਮੋਦੀ ਤੇ ਕਿਸੇ ਦੀ ਪਰਵਾਹ ਨਹੀਂ ਕਰਦਾ, ਇਹਦੀਆਂ ਜੜ੍ਹਾਂ ਨਾਗਪੁਰ 'ਚ ਨੇ। ਜੋ ਸੁਬਰਾਮਨੀਅਮ ਸਵਾਮੀ ਨੇ ਚੰਡੀਗੜ੍ਹ ਦੇ ਵਿੱਚ ਕਿਹਾ, ਔਰ ਉਸ ਤੇ ਲਫ਼ਜ਼ ਮੈਂ ਪਹਿਲਾਂ ਦੱਸਣਾ ਚਾਹੁੰਦਾ ਤਾਂ ਕਿ ਜਿਨ੍ਹਾਂ ਨੇ ਇਹਨੂੰ ਫੋਲੋ ਨਹੀਂ ਕੀਤਾ। ਇਨ ਮਾਈ ਵਿਊ, in the interest of the nation, the work on Kartarpur corridor should not move ahead। कि मेरी राय मुताबिक करतारपुर कॉरिडोर का काम अगे नहीं तोड़ना चाहिए। Whatever work has taken place on the project, let it stop there। ये said स्वामी, ये उन्होंने कह रहे, फिर वो अगों इहदी जिहड़ी वो वजाहत कर रहा है, asserting there should be no talks with Pakistan on any issue। ਕਿਸੇ ਇਸ਼ੂ ਤੇ ਪਾਕਿਸਤਾਨ ਨਾਲ ਗੱਲਬਾਤ ਨਹੀਂ ਹੋਣੀ ਚਾਹੀਦੀ। ਸਵਾਮੀ ਸੈਡ the neighboring countries should not be given any excuse including the Kartarpur corridor project for any talks। ਕਿ ਜੀ ਇਹ ਬਿਲਕੁਲ ਇਹ ਕਰਤਾਰਪੁਰ ਪ੍ਰੋਜੈਕਟ ਇਹਨਾਂ ਨੂੰ ਬਿਲਕੁਲ ਕੱਟ ਆਫ ਕਰੋ। ਔਰ ਦੂਜਾ, we should not give any excuse to Pakistan for dialogue on any issue and show it to the world they have not stopped terrorism and have not handed over to us those who have been hiding there after committing crimes here। ਉਹੀ ਝੂਠ, ਤੁਸੀਂ ਸਭ ਤੋਂ ਵੱਡੇ ਟੈਰਰਿਸਟ ਜੋ ਟੈਰਰ ਕਸ਼ਮੀਰ 'ਚ ਕਰ ਰਹੇ ਹੋ ਜੀ, ਲੇਕਿਨ ਇਹ ਕਹਿ ਰਿਹਾ ਕਿ ਜੀ ਜਦੋਂ ਤੱਕ ਸਾਨੂੰ ਉੱਥੋਂ ਵਾਲੇ ਟੈਰਰਿਸਟ ਹੈਂਡਓਵਰ ਨਹੀਂ, ਮਤਲਬ ਜਿਵੇਂ ਇਮਰਾਨ ਖਾਨ ਹੋਰਾਂ ਨੇ ਆਪਣੇ ਐਡਰੈਸ ਕਿਹਾ ਵੀ ਵਧਾਉਂਦੇ ਜਾਓ, ਤੁਸੀਂ ਨਵੇਂ ਨੁਕਤੇ ਲਿਆਏ ਜਾਓ ਤਾਂ ਕਿ ਗੱਲਬਾਤ ਦਾ ਕੋਈ ਰਾਹ ਨਾ ਬਣੇ।
we should not have any relation with Pakistan. ਹੁਣ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ, asked if Sikh sentiment should not be hurt on stopping the Kartarpur corridor project, ਵੀ ਸਿੱਖਾਂ ਦੇ ਜਜ਼ਬਾਤ ਵਲੂੰਦਰੇ ਨਹੀਂ ਜਾਣਗੇ, ਜ਼ਖਮੀ ਨਹੀਂ ਹੋਣਗੇ। ਇਹ ਜਿਹੜਾ ਤਮਿਲਨਾਡੂ ਦਾ ਬ੍ਰਾਹਮਣ ਜਿਹੜਾ ਹੈ ਪੱਕਾ RSS ਆਈਡੀਓਲੋਗ ਕਹਿੰਦਾ, I understand Sikh sentiments very well and I have always supported Sikhs. ਹੁਣ ਇਹਦਾ ਕਿਸ ਲੈਵਲ ਦੀ ਸਪੋਰਟ ਹੈ, ਜੇ ਤੁਸੀਂ ਇਹਦੇ ਬਿਆਨ ਕੱਢ ਕੇ ਦੇਖ ਲਓ, ਕਹਿੰਦਾ ਖਾਲਿਸਤਾਨ ਦੀ ਕੋਈ ਥਾਂ ਨਹੀਂ ਹੈ ਜੀ। ਦਰਬਾਰ ਸਾਹਿਬ ਤੇ ਹਮਲੇ ਨੂੰ ਇਹਨੇ ਜ਼ਰੂਰ ਕੰਡੈਮ ਕੀਤਾ, ਪਰ ਉਹ ਵੱਖਰੇ ਏਜੰਡੇ ਥੱਲੇ, ਜਿਵੇਂ ਇੱਥੇ ਗੁੱਡ ਕਾਪ ਬੈਡ ਕਾਪ ਹੁੰਦਾ। ਇੱਕ ਪਾਸੇ RSS ਦਾ ਹੀ ਉਹ ਮਧੂ ਦੰਡਵਤੇ ਜਿਹੜਾ ਉਸ ਨੂੰ, ਜਾਂ ਬਾਲਾ ਜੀ ਉਹਦਾ ਕੀ ਨਾਂ ਸੀ, ਉਹਨੂੰ ਭਾਰਤ ਰਤਨ ਦਿੱਤਾ ਇਹਨਾਂ ਨੇ ਲੇਟਲੀ। ਉਹ ਪੂਰਾ ਇੱਕ ਸਰਕੂਲਰ ਕੱਢ ਰਿਹਾ ਜਿਹੜਾ ਸਾਰਿਆਂ ਨੂੰ ਭੇਜ ਰਿਹਾ ਕਿ ਸਿੱਖਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਸੀ, ਇਹਨਾਂ ਨੇ ਆਹ ਕੀਤਾ ਉਹ ਕੀਤਾ। ਪਰ ਜਿਵੇਂ ਗੁੱਡ ਕਾਪ ਬੈਡ ਕਾਪ ਹੁੰਦਾ ਇਹਨੇ ਕੰਡੈਮ ਕੀਤਾ, ਪਰ ਉਹ ਕਹਿੰਦਾ ਕਿ ਜੀ ਮੈਂ ਬਹੁਤ ਚੰਗੀ ਤਰ੍ਹਾਂ ਸਮਝਦਾ ਐਂਡ ਆਈ ਹੈਵ ਆਲਵੇਜ਼ ਸਪੋਰਟਡ ਸਿੱਖਸ ਸ਼ੁੱਡ ਅੰਡਰਸਟੈਂਡ। ਉਹਨੇ ਸਿੱਖਾਂ ਦੇ ਮਜ਼ਹਬ ਨੂੰ, ਈਮਾਨ ਨੂੰ ਪਿੱਛੇ ਰੱਖ ਕੇ ਸਿੱਖਾਂ ਨੂੰ ਸਮਝਾ ਰਿਹਾ, ਸਿੱਖ ਸ਼ੁੱਡ ਅੰਡਰਸਟੈਂਡ that Pakistan's intentions are bad and they have to be set right first. ਕਿ ਜੀ ਪਹਿਲਾਂ ਪਾਕਿਸਤਾਨ ਨੂੰ ਸਬਕ ਸਿਖਾਉਣਾ, ਔਰ ਇਹ ਪਬਲਿਕਲੀ ਕਹਿ ਚੁੱਕਾ ਹੈ ਕਿ ਜੀ ਇਹ ਬੰਦ ਕਰੋ, ਸਾਰਾ ਪਾਕਿਸਤਾਨ ਦੇ 4 ਟੁਕੜੇ ਕਰੋ ਔਰ ਇਹਨੂੰ ਗੱਲ ਮੁਕਾਓ। ਇਹ ਉਹੀ ਜਿਹੜਾ ਸੁਬਰਾਮਨੀਅਮ ਸਵਾਮੀ ਹੈ ਜਿਹੜਾ ਹਾਰਵਰਡ ਦੇ ਵਿੱਚ ਜਿਹੜਾ ਅੱਜ ਤੋਂ ਕੁਝ ਸਾਲ ਪਹਿਲਾਂ 5-6 ਸਾਲ ਪਹਿਲਾਂ ਤੱਕ ਸਮਰ ਜਿਹਨੂੰ ਕੋਰਸਿਸ ਕਹਿੰਦੇ ਨੇ ਉਹਦੇ ਚ ਇਕਨੋਮਿਕਸ ਦੇ ਲੈਂਦਾ ਸੀ, ਔਰ ਇਹਨੇ ਉਦੋਂ ਇੱਕ ਇੰਟਰਵਿਊ ਦਿੱਤਾ ਜਿਹਦੇ ਚ ਉਹਨੇ ਕਿਹਾ ਕਿ ਜੀ ਮੁਸਲਮਾਨਾਂ ਨੂੰ, ਇੰਡੀਆ ਦਿਆਂ ਨੂੰ ਡੀ-ਫਰੈਂਚਾਈਜ਼ ਕਰ ਦਿਓ, ਵੋਟ ਦਾ ਹੱਕ ਲੈ ਲਓ। ਉਹਨੇ ਕਿਹਾ ਜੀ ਮੁਸਲਮਾਨਾਂ ਨੂੰ ਉਹ 100 ਮਸੀਤਾਂ ਦੀ ਲਿਸਟ ਦਿਓ ਜਿਹੜੇ ਮੰਦਰ ਢਾਹ ਕੇ ਬਣਾਇਆ, ਉਹਨਾਂ ਨੂੰ ਕਹੋ ਜੀ ਹੈਂਡਓਵਰ ਕਰੋ, ਨਹੀਂ ਹੈ ਤੇ ਇਹਦਾ ਵੋਟ ਦਾ ਹੱਕ ਖਤਮ ਕਰ ਦਿਓ। ਸੋ ਜ਼ਾਹਰ ਹੈ ਕਿ ਉੱਥੇ ਜਿਹੜੇ ਪ੍ਰੋਗਰੈਸਿਵ ਮਾਈਂਡਡ ਸਟੂਡੈਂਟ ਟੀਚਰਸ ਉਹਨਾਂ ਨੇ ਫਿਰ ਪੂਰਾ ਕੈਂਪੇਨ ਕੀਤਾ ਯੂਨੀਵਰਸਿਟੀ ਅਥਾਰਟੀਜ਼ ਨਾਲ ਵੀ ਇਸ ਕਿਸਮ ਦਾ ਰੇਸਿਸਟ ਬੰਦਾ ਇਹਨੂੰ ਇੱਥੇ ਪੜ੍ਹਾਉਣ ਦਾ ਹੱਕ ਨਹੀਂ, ਔਰ ਇਹਦਾ ਜਿਹੜਾ ਸੀ ਉਹਦੇ ਨਾਲ ਐਗਰੀਮੈਂਟ ਉਹਨਾਂ ਨੇ ਕੈਂਸਲ ਕਰ ਦਿੱਤਾ ਹੈ, ਫਿਰ ਨਹੀਂ ਆਇਆ। ਸੋ ਇਹ ਪੂਰਾ ਪੁੱਜ ਕੇ ਫਿਰਕੂ, ਔਰ ਜਿਹੜੇ ਬਹੁਤਿਆਂ ਨੂੰ ਲੱਗਦਾ ਹੁਣ ਅਸੀਂ ਤਾਂ ਇਸ ਗੱਲ ਨੂੰ ਸਮਝਦੇ ਹਾਂ ਕਿ ਵੀ ਇਹ ਕੀ ਲਾਈਨ ਹੈ, ਲੇਕਿਨ ਜਿਹੜਾ ਜਿਨ੍ਹਾਂ ਨੂੰ ਇਹ ਲੱਗਦਾ ਸੀ ਜੀ ਸੁਬਰਾਮਨੀਅਮ ਸਵਾਮੀ ਦੇਖੋ ਜੀ ਉਹਨੇ ਜੂਨ 84 ਦੇ ਹਮਲਾ ਕੀਤਾ ਸੀ ਜਦੋਂ ਇੰਦਰਾ ਗਾਂਧੀ ਨੇ ਇਹਨੇ ਸਿੱਖਾਂ ਦੇ ਹੱਕ 'ਚ ਖਲੋਤਾ ਸੀ। ਫਿਰ ਇਸ ਪ੍ਰੈਸ ਕਾਨਫਰੰਸ 'ਚ ਔਰ ਜਾਂ ਕਿਸੇ ਹੋਰ ਉਹਨੇ ਰਿਪੀਟਡਲੀ ਕਹਿੰਦਾ ਜੀ ਐਮਰਜੈਂਸੀ ਦੇ ਵੇਲੇ ਮੈਂ ਸਿੱਖ ਬਣ ਕੇ ਜਿਹੜਾ ਹੈ ਉਹ ਘੁੰਮਦਾ ਰਿਹਾ, ਔਰ ਇਨਫੈਕਟ ਇਹੀ ਗੱਲ ਉਹਨੇ ਜ਼ਰੂਰ ਮਿਲਿਆ ਪਿੰਡਾਂ ਵਾਲਿਆਂ ਨੂੰ, ਔਰ ਉਹਦੇ 'ਚ ਵੀ ਉਹਨਾਂ ਨੇ ਕਿਹਾ ਸੀ, ਉਹਨਾਂ ਨੇ ਕਿਹਾ ਜੀ ਦੇਖੋ ਮੈਂ ਵੀ ਸਿੱਖ ਥਾ 18-19 ਮਹੀਨੇ ਕੇ लिए ਜਦ ਸਿੱਖ ਤਾਂ ਸੰਤਾਂ ਨੇ ਕਿਹਾ ਵੈਸੇ ਗਿੱਦੜ ਜਿਹੜਾ ਹੈ ਉਹ ਵੀ ਸ਼ੇਰ ਦੀ ਖੱਲ ਪਾ ਲੈਂਦਾ ਕਦੇ, ਪਰ ਅਲਟੀਮੇਟਲੀ ਜਦੋਂ ਖੱਲ ਲੱਥ ਜਾਂਦੀ ਆ ਵਿਚਲਾ ਗਿੱਦੜ ਬਾਹਰ ਆ ਜਾਂਦਾ। ਹੁਣ ਇਹ ਉਹਨਾਂ ਦਾ ਇਸ ਦੇ ਬਾਰੇ ਸੀ ਕਿ ਵੀ ਤੂੰ ਤਾਂ ਇਸ ਕਿਸਮ ਦਾ ਫਰੋਡੀ ਹੈ, ਵੀ ਤੈਨੂੰ ਜੇ ਆਪਣੀ ਜਾਨ ਬਚਾਉਣ ਦੇ ਲਈ ਸਿੱਖੀ ਰੂਪ ਰੱਖਣਾ ਪਿਆ ਤਾਂ ਤੂੰ ਰੱਖ ਲਿਆ, ਤੂੰ ਤਾਂ ਗਿੱਦੜ ਹੈ, ਬੇਸਿਕਲੀ ਤੁਹਾਡਾ ਕਰੈਕਟਰ ਗਿੱਦੜ ਹੈ। ਸੋ ਮੈਂ ਸਮਝਦਾ ਵੀ ਇਹ ਗਿੱਦੜ ਜਿਹੜਾ ਹੈ ਇਹ ਹੁਣ ਸ਼ੇਰਾਂ ਦੀ ਕੌਮ ਨੂੰ ਇਹ ਦੱਸ ਰਿਹਾ ਹੈ ਕਿ ਵੀ ਤੁਸੀਂ ਆਪਣਾ ਈਮਾਨ ਪਿੱਛੇ ਰੱਖ ਦਿਓ, ਕਰਤਾਰਪੁਰ ਕੋਰੀਡੋਰ ਨੂੰ ਛੱਡ ਦਿਓ, ਹਿੰਦੂਆਂ ਦੇ ਨਾਲ ਲੱਗ ਕੇ ਪਹਿਲਾਂ ਤੁਸੀਂ ਪਾਕਿਸਤਾਨ ਦਾ ਸਫਾਇਆ ਕਰੋ। ਇਹੀ ਕਹਿ ਰਿਹਾ ਹੋ ਕਿ ਜੀ ਇਹ ਬਿਲਕੁਲ ਟਾਕਸ ਬੰਦ ਕਰੋ, ਇਹ ਕੋਈ ਰਿਲੀਜੀਅਸ ਨਾਂ ਦੇ ਥੱਲੇ ਵੀ ਨਾ ਹੋਏ। ਔਰ ਮੈਂ ਸਮਝਦਾ ਵੀ ਆਫਰੀਨ ਹੈ ਪਾਕਿਸਤਾਨ ਦੀ ਹਕੂਮਤ ਦੇ ਕਿ ਇਸ ਸਭ ਦੇ ਬਾਵਜੂਦ ਕਿ ਜੋ ਇਹਨਾਂ ਨੇ ਰਵੱਈਆ ਰੱਖਿਆ ਹੋਇਆ ਹੈ, ਔਰ ਇਹ ਪਾਕਿਸਤਾਨ ਸੇਜ਼ ਕਰਤਾਰਪੁਰ ਕੋਰੀਡੋਰ ਟੂ ਓਪਨ ਇਰਰਿਸਪੈਕਟਿਵ ਆਫ ਟਾਈਜ਼ ਵਿਦ ਇੰਡੀਆ। ਔਰ ਇਹ ਬੀਬੀ ਫਿਰਦੌਸ ਆਸ਼ਕ ਅਵਾਨ ਉਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਐਡਰੈਸ ਕਰਦਿਆਂ ਕਿਹਾ ਕਿ ਵੀ ਇਹ ਜਿਹੜੀਆਂ ਅਫਵਾਹਾਂ ਨੇ ਕਿ ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ਤੇ ਕੰਮ ਰੋਕ ਦਿੱਤਾ ਹੈ, ਇਹ ਬਿਲਕੁਲ ਗਲਤ ਨੇ ਇਨ ਸਪਾਈਟ ਆਫ ਸਟੇਨਡ ਰਿਲੇਸ਼ਨਸ ਵਿਦ ਦਾ ਨੇਬਰ। ਔਰ ਇਹ ਜਿਹੜਾ ਅਸੀਂ ਜਿਹੜਾ ਇਸ ਨੂੰ ਜਾਰੀ ਰੱਖਾਂਗੇ, ਵੀ ਵਿਲ ਓਪਨ ਦਾ ਡੋਰਸ for Sikh pilgrims visiting Darbar Sahib Kartarpur in Pakistan in connection with the upcoming 550th birth anniversary of Baba Guru Nanak. The historic corridor will be inaugurated in November this year, she was quoted as saying. और यही गल पाकिस्तान के फॉरेन ऑफिस ने भी कही है। सो असी समझते हैं कि भी ये गल समझण वाली है कि ये जस्ट एक सुब्रमण्यम स्वामी जिन्हों RSS ने ਰਾਜ ਸਭਾ ਦਾ ਮੈਂਬਰ ਬਣਵਾਇਆ ਅਪਰ ਹਾਊਸ ਦਾ, ਕਿਉਂਕਿ ਇਹ ਅਰੁਣ ਜੇਤਲੀ ਜਿਹੜਾ ਮਰ ਗਿਆ, ਔਰ ਇਹਦੇ ਤੇ ਵੀ ਅੱਜ ਦਿਲਚਸਪ ਗੱਲਬਾਤ ਹੋ ਰਹੀ ਸੀ ਕਿਸੇ ਦੇ ਨਾਲ। ਮੈਂ ਕਿਹਾ ਜੀ ਇਹ ਪਤਾ ਕਰੋ ਕਿ ਅਰੁਣ ਜੇਤਲੀ, ਸੁਸ਼ਮਾ ਸਵਰਾਜ,
ਉਸ ਤੋਂ ਪਹਿਲਾਂ ਮਨੋਹਰ ਪਾਰੇਕਰ ਜਿਹਨੇ ਇਹ ਭੇਤ ਕੱਢਿਆ ਸੀ, ਉਹ ਫਾਈਲ ਲੈ ਗਿਆ ਸੀ ਚੁੱਕ ਕੇ ਕਿ ਵੀ ਡਿਫੈਂਸ ਮਿਨਿਸਟਰ ਸੀ, ਕਿ ਵੀ ਕਿਵੇਂ ਇਹ ਜਿਹੜਾ ਇਹਨਾਂ ਨੇ ਰਿਲਾਇੰਸ ਦਾ ਕਿੰਨੇ ਹਜ਼ਾਰ ਕਰੋੜ ਦਾ ਸੌਦਾ ਕੀਤਾ ਹੈ। ਔਰ ਉਹਨੇ ਦਾ ਹਿੰਦੂ ਅਖਬਾਰ ਨੂੰ ਦਿੱਤੀ, ਜਿਹਨੇ ਸਟੋਰੀ ਛਾਪੀ, ਜਿਹਨੇ ਕਿ ਬੋਫਰਸ ਵਾਲਾ ਵੀ ਜਿਹੜਾ ਉਹ ਡਿਸਕਲੋਜ਼ ਕੀਤਾ ਸੀ। ਇਹ ਤਿੰਨੋਂ ਹੀ ਮਰ ਗਏ। ਇੱਕ ਜਾਵੇਦਕਰ ਵੀ ਮਰ ਗਿਆ ਕਿ ਵੀ ਇਹ RSS ਵਾਲਿਆਂ ਨੇ ਕੋਈ ਸਲੋ ਪੋਇਜ਼ਨਿੰਗ ਰੱਖਿਆ ਹੋਇਆ ਹੈ ਜਾਂ ਇਹ ਇਹਨਾਂ ਨੂੰ ਜਿਹੜੇ ਇਹਨਾਂ ਦੀ ਆਪਣੀ ਖੁਦਕੁਸ਼ੀ ਕਰਨ ਦੇ ਲਈ ਉਹ ਇਸ ਕਿਸਮ ਦੀ ਉਹਨਾਂ ਨੂੰ ਪ੍ਰੇਰਨਾ ਕਰਦੇ ਨੇ, ਭਾਵੇਂ ਕਿਸੇ ਨੂੰ ਕੈਂਸਰ ਨਾਲ ਜੋੜਿਆ, ਪਾਰੇਕਰ ਨੂੰ ਵੀ, ਇਹਨੂੰ ਵੀ, ਜੇਤਲੀ ਨੂੰ ਵੀ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ। ਅੱਜ ਜਦੋਂ ਸਾਧਵੀ ਪ੍ਰਗਿਆ ਨੇ ਕਿਹਾ ਕਿ ਜੀ ਇਹ ਕੋਈ ਬਲੈਕ ਮੈਜਿਕ ਜੇ ਦੁਸ਼ਮਣ ਜਿਹੜਾ ਹੈ ਉਹ ਕਾਂਗਰਸ ਇਸਤੇਮਾਲ ਕਰ ਰਹੀ ਹੈ, ਕਿਵੇਂ ਮਰ ਗਈ ਜਿਹੜੀ ਹੈ ਸੁਸ਼ਮਾ ਜੀ, ਜਾਵੇਦਕਰ ਜੀ, ਅਰੁਣ ਜੇਤਲੀ ਜੀ, ਔਰ ਇਹ ਮੇਰੇ ਤੇ ਵੀ ਆ ਸਕਦਾ ਹੈ। ਸੋ ਜ਼ਾਹਰ ਹੈ ਕਿ ਇਹ ਜਿਹੜਾ ਇਹਨਾਂ ਦਾ ਬਲੈਕ ਮੈਜਿਕ ਹੈ ਕਿਸੇ ਹੋਰ ਵੱਲੋਂ ਨਹੀਂ ਆਇਆ। ਬਲੈਕ ਮੈਜਿਕ ਉਹੀ ਹੈ ਜਿਹੜਾ ਕਿ ਇਨਫੈਕਟ ਇਹਦਾ ਕੀ ਪਲਾਟ ਹੈ। ਔਰ ਮੈਂ ਸਮਝਦਾ ਹਾਂ ਵੀ ਇਹ ਮੋਦੀ ਔਰ ਅਮਿਤ ਸ਼ਾਹ ਇਹ ਵੀ ਸ਼ਾਇਦ ਕੱਲ ਨੂੰ ਰਿਪਲੇਸ ਕੀਤੇ ਜਾਣ RSS ਵੱਲੋਂ, ਕਿਉਂਕਿ ਇਹ ਇੱਕ ਨਾਜ਼ੀਆਂ ਦੀ ਇਸ ਤਰਜ਼ ਦੀ ਹਕੂਮਤ ਹੁੰਦੀ ਸੀ ਕਿ ਉਹਨਾਂ ਦਾ ਕੰਮ ਮੋਡਸ ਆਪਰੈਂਡੀ ਹੁੰਦਾ ਸੀ ਕਿ ਜਿਹਨੂੰ ਵਰਤ ਲਿਆ, ਯੂਜ਼ ਕਰ ਲਿਆ, ਫਿਰ ਉਹਨੂੰ ਸਾਇਲੈਂਟਲੀ ਕੁਆਇਟ ਕਰਕੇ ਨਵਾਂ ਬੰਦਾ। ਸੋ ਇਹ ਸੁਬਰਾਮਨੀਅਮ ਸਵਾਮੀ ਨੇ ਜੋ ਕਿਹਾ ਇਹ ਕੋਈ ਐਵੇਂ ਲੂਜ਼ ਕੈਨਨ ਵੱਲੋਂ ਕਿਹਾ ਗਿਆ ਕਮੈਂਟ ਨਹੀਂ ਹੈ। ਇਹ ਵੈਲ ਥਾਟ ਆਫ RSS ਦੀ ਸਟ੍ਰੈਟਜੀ ਕਿ ਹੁਣ ਪਾਕਿਸਤਾਨ ਦੇ ਨਾਲ ਜਿਹੜੀ ਇਹਨਾਂ ਨੇ ਅਗਲੇ ਪੜਾਅ ਦੀ ਲੜਾਈ ਲੜਨੀ ਹੈ। ਇਹਨਾਂ ਨੂੰ ਲੱਗਦਾ ਵੀ ਇਹ ਖੁੱਲ ਗਿਆ, ਗੁੱਡਵਿਲ ਬਣ ਗਈ ਤੇ ਪਾਕਿਸਤਾਨ ਦੇ ਨਾਲ ਜਿਹੜਾ ਉਹ ਮੁੜ ਕੇ ਜਿਹੜੀ ਇਹਨਾਂ ਦੀ ਐਗਰੈਸਿਵ ਔਰ ਮਾਰੂ ਨੀਤੀ ਹੈ ਜਿਹਦੇ ਤਬਾਹੀ ਤੋਂ ਬਿਨਾਂ ਕੁਝ ਨਹੀਂ ਨਿਕਲਣਾ। ਸੋ ਮੈਂ ਇਹ ਸਮਝਦਾ ਹਾਂ ਵੀ ਇਹ ਜਿਵੇਂ ਅਸੀਂ ਟਾਈਟਲ 'ਚ ਵੀ ਕਿਹਾ ਕਿ ਵੀ ਇਹ ਇਹਨਾਂ ਨੇ ਆਪਣਾ ਇੱਕ ਪਾਸੇ ਇਹਨਾਂ ਦੀ ਕਮੀਨਗੀ ਹੈ ਔਰ ਸਾਡੇ ਈਮਾਨ ਧਰਮ ਦੇ ਨਾਲ ਕੀਤਾ ਮਜ਼ਾਕ ਹੈ। ਪਾਕਿਸਤਾਨ ਦੀ ਫਰਾਕ ਦਿਲੀ ਇੱਕ ਵਾਰ ਫੇਰ ਸਾਹਮਣੇ ਆਈ ਹੈ। ਪਰ ਜਿਸ ਨੂੰ ਕਹਿੰਦੇ ਨੇ ਕਿ ਭਾਈ ਦਾ ਕੈਟ ਆਊਟ ਆਫ ਦਾ ਬੈਗ ਜੀ, ਜਿਹੜੀ ਬਿੱਲੀ ਉਹਨਾਂ ਨੇ ਲੁਕੋਈ ਹੋਈ ਸੀ, ਜਿਨ੍ਹਾਂ ਨੂੰ ਭੁਲੇਖਾ ਸੀ, ਔਰ ਬਾਦਲ ਅਕਾਲੀ ਦਲ ਔਰ ਦੂਜੇ ਉਹ ਮਨਜਿੰਦਰ ਸਰਸਾ ਇੱਧਰ ਉੱਧਰ ਡਿਫੈਂਡ ਕਰਨ ਤੇ ਲੱਗੇ ਹੋਏ ਨੇ। ਕਾਂਗਰਸ ਨੇ ਇਹ ਕਿਹਾ, ਹੁਣ ਇਹਨਾਂ ਅਕਾਲੀਆਂ ਨੂੰ ਕੋ ਪੁੱਛੇ ਆ ਤੁਹਾਡੇ ਸਾਥੀ ਸਹਿਯੋਗੀ ਨੇ ਜਿਹੜੇ ਤੁਹਾਨੂੰ ਆਪਣੇ ਮਦੀਨੇ ਵੀ ਜਾਣ ਨਹੀਂ ਦੇਣਾ ਚਾਹੁੰਦੇ, ਔਰ ਇਸ ਦੇ ਬਾਵਜੂਦ ਜੇ ਇਹਨਾਂ ਦੇ ਨਾਲ ਕੋਈ ਟਰਕ ਰੱਖਦਾ, ਇੱਥੇ ਰੱਖਦਾ, ਉੱਥੇ ਰੱਖਦਾ, ਉਸ ਨੂੰ ਤੁਸੀਂ ਕੀ ਹਰਦੂ ਲਾਨਤ ਤੋਂ ਬਿਨਾਂ ਔਰ ਜਿਹੜੀਆਂ ਲੱਖ ਲਾਨਤਾਂ ਤੋਂ ਬਿਨਾਂ ਹੋ ਤੁਸੀਂ ਉਹਨੂੰ ਕੀ ਕਹੋਗੇ? ਜੀ ਬਿਲਕੁਲ ਡਾਕਟਰ ਸਾਹਿਬ, ਜਿਹੜੀਆਂ ਲੇਟੈਸਟ ਰਿਪੋਰਟਸ ਨੇ ਉਹ ਵੀ ਇਸੇ ਲਾਈਨ ਵੱਲ ਇਸ਼ਾਰਾ ਕਰ ਰਹੀਆਂ ਨੇ। ਈਵਨ ਸੁਖਜਿੰਦਰ ਰੰਧਾਵੇ ਜਿਹੜੇ ਕਿ ਮਿਨਿਸਟਰ ਹੈਗੇ ਨੇ ਪੰਜਾਬ ਕੈਬਨਿਟ 'ਚ, ਉਹਨਾਂ ਦਾ ਵੀ ਇੱਕ ਡੈਲੀਗੇਸ਼ਨ ਉੱਧਰ ਕਰਤਾਰਪੁਰ ਕੋਰੀਡੋਰ ਨੂੰ ਮੁੱਖ ਰੱਖਦਿਆਂ ਪਾਕਿਸਤਾਨ ਜਾਣਾ ਚਾਹੁੰਦਾ ਸੀ, ਪਰ ਇਜਾਜ਼ਤ ਨਹੀਂ ਉਹਨਾਂ ਨੂੰ ਦਿੱਤੀ ਗਈ ਇਸ ਲਾਈਨ ਦੇ ਉੱਤੇ। ਸੋ ਲਾਈਨ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਜਿਹੜੀ ਉਸ ਪਾਸੇ ਨੂੰ ਇਸ਼ਾਰਾ ਕਰ ਰਹੀ ਹੈ ਜੋ ਤੁਸੀਂ ਕਿਹਾ। ਸੋ ਵਿਊਅਰਸ, ਇਸ ਵਕਤ ਸਾਡਾ ਜਿਹੜਾ ਸਮਾਂ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਜਾਣ ਤੋਂ ਪਹਿਲਾਂ ਮੈਂ ਜ਼ਰੂਰ ਤੁਹਾਨੂੰ ਦੁਬਾਰਾ ਫੇਰ ਬੇਨਤੀ ਕਰਨਾ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ ਤੁਸੀਂ TV84 ਦੇ ਨਾਂ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫੇਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਇਸ ਸੈਗਮੈਂਟ ਦੇ ਵਿੱਚ ਇਜਾਜ਼ਤ ਚਾਹਾਂਗੇ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਫੇਰ ਮੁਲਾਕਾਤ ਹੁੰਦੀ ਹੈ।